ਅੱਜ ਕੈਲੀਫੋਰਨੀਆ ਦੇ ਗਵਰਨਰ ਨੇ ਨਵਾਂ ਜੋ ਲਾਅ ਹੈਗਾ ਆ ਉਸ ਨੂੰ ਸਾਈਨ ਕਰ ਦਿੱਤਾ ਆ, ਜੋ ਕਿ ਰੈਸਟੋਰੈਂਟ ਇੰਡਸਟਰੀ ਦੇ ਨਾਲ ਰਿਲੇਟਡ ਆ। ਆਪਾਂ ਪਿਛਲੇ ਕਈ ਦਿਨਾਂ ਤੋਂ ਇਸ ਲਾਅ ਬਾਰੇ ਤੁਹਾਡੇ ਨਾਲ ਡਿਸਕਸ ਕਰਦੇ ਆ ਰਹੇ ਆ। ਤੇ ਕੈਲੀਫੋਰਨੀਆ ਦੇ ਗਵਰਨਰ ਨੇ ਜਦੋਂ ਲਾਅ ਸਾਈਨ ਕੀਤਾ ਆ, ਉਹਨਾਂ ਨੇ ਇਹ ਕਿਹਾ ਵੀ ਇਸ ਲਾਅ ਦੇ ਮੁਤਾਬਕ ਇੱਕ ਫਾਸਟ ਫੂਡ ਕਾਉਂਸਲ ਕ੍ਰੀਏਟ ਕੀਤੀ ਜਾਊਗੀ, ਜੋ ਕਿ ਡਿਟਰਮਨ ਕਰੂਗੀ ਜੋ ਫਰੈਂਚਾਈਜ਼ੀ ਵੱਡੇ ਰੈਸਟੋਰੈਂਟ ਚੇਨਸ ਹੈਗੀਆਂ ਆ, ਉਹ ਕਿਸ ਤਰ੍ਹਾਂ ਜਿਹੜੀਆਂ ਉਹਨਾਂ ਦੀ ਪੇ ਆਵਰਸ, ਵਰਕਿੰਗ ਕੰਡੀਸ਼ਨ ਤੇ ਸੈਟਅਪ ਕਰਦੇ ਹੈਗੇ ਆ। ਨਵੇਂ ਬਿੱਲ ਦੇ ਮੁਤਾਬਕ ਜੋ ਫਰੈਂਚਾਈਜ਼ੀ ਜਿਹੜੀਆਂ ਹੈਗੀਆਂ, ਜਿਸ ਤਰ੍ਹਾਂ ਇਨ ਆਊਟ ਲੈ ਲਓ, ਮੈਕਡੋਨਲਡ ਲੈ ਲਓ, ਸਟਾਰਬਕ ਲੈ ਲਓ, ਉਹਨਾਂ ਦੇ ਉੱਤੇ ਜੋ EMPLOYEE ਕੰਮ ਕਰਨਗੇ ਉਹਨਾਂ ਦੀ ਤਨਖਾਹ $22 ਤੱਕ ਹੋ ਸਕਦੀ ਆ। ਰਾਈਟ ਨਾਓ ਐਵਰੇਜ ਤਨਖਾਹ ਉਹਨਾਂ ਤੇ $15 ਦੇ ਕਰੀਬ ਹੈਗੀ ਆ। ਇਹ ਉਹਨਾਂ ਰੈਸਟੋਰੈਂਟਸ ਤੇ ਅਪਲਾਈ ਹੋਊਗਾ ਜਿਨ੍ਹਾਂ ਦੇ 26 ਤੋਂ ਜ਼ਿਆਦਾ ਵਰਕਰਸ ਹੈਗੇ ਆ। ਸੋ ਕਈ ਚੇਨਸ ਜਿਨ੍ਹਾਂ ਦੀਆਂ ਬਹੁਤ ਸਾਰੇ 100 ਤੋਂ ਵੱਧ ਲੋਕੇਸ਼ਨਸ ਹੈਗੀਆਂ। ਇਹਦੇ ਸੰਬੰਧ ਦੇ ਵਿੱਚ ਮੈਕਡੋਨਲਡ ਦੇ ਪ੍ਰੈਜ਼ੀਡੈਂਟ ਜੋ ਅਰਲਿੰਗਰ ਨੇ ਕਿਹਾ ਸੀ ਵੀ ਇਹ ਹਿਪੋਕ੍ਰਿਟੀਕਲ ਬਿੱਲ ਹੈਗਾ ਆ। ਤੇ ਇੰਟਰਨੈਸ਼ਨਲ ਫਰੈਂਚਾਈਜ਼ੀ ਐਸੋਸੀਏਸ਼ਨ ਨੇ ਵੀ ਇਹ ਬਿੱਲ ਨੂੰ ਕਿਹਾ ਇਹ ਡਿਸਕ੍ਰਿਮੀਨੇਟਰੀ ਹੈਗਾ ਆ। IF ਦੇ ਪ੍ਰੈਜ਼ੀਡੈਂਟ CEO ਮੈਥਿਊ ਹਾਲਰ ਨੇ ਇਹ ਕਿਹਾ ਸੀ ਵੀ ਇਹ ਸਮਾਲਰ ਜੋ ਫਰੈਂਚਾਈਜ਼ੀ ਆਪਰੇਟਰਸ ਹੈਗੇ ਆ ਉਹਨਾਂ ਨੂੰ ਹਰਟ ਕਰੂਗਾ, ਤੇ ਕੱਲਾ ਕਹਿੰਦੇ ਉਹਨਾਂ ਨੂੰ ਨਹੀਂ ਹਰਟ ਕਰੂਗਾ, ਜੋ ਮੀਨੂ ਦੀਆਂ ਪ੍ਰਾਈਸਸ ਆ ਉਹ 20% ਹੋਰ ਵੱਧ ਜਾਣਗੇ। ਜੀ, ਅਗਲੀ ਜਿਹੜੀ ਗੱਲ ਕਰਦੇ ਜਾਈਏ, CVS ਸਿਗਨੀਫਾਈ ਹੈਲਥ ਆ ਉਸ ਨੂੰ ਬਾਏ ਕਰਨ ਜਾ ਰਹੀ ਹੈ। ਕਹਿੰਦੇ 8 ਬਿਲੀਅਨ ਦੀ ਲਾਗਤ ਦੇ ਵਿੱਚ CVS ਹੈਲਥ ਜਾਇੰਟ ਸਿਗਨੀਫਾਈ ਨੂੰ ਖਰੀਦਣ ਜਾ ਰਹੀ ਹੈ। ਕਹਿੰਦੇ $30.50 ਦੀ ਲਾਗਤ ਦੇ ਨਾਲ ਪਰ ਸ਼ੇਅਰ ਦੇ ਹਿਸਾਬ ਦੇ ਨਾਲ ਇਨ ਕੈਸ਼ ਆ ਇਹ ਖਰੀਦੇਗੀ। ਕਹਿੰਦੇ ਵੀ ਇਸ ਡੀਲ ਦੇ ਨਾਲ CVS ਇਨ ਹੋਮ ਹੈਲਥ ਕੇਅਰ ਸਪੇਸ ਦੇ ਵਿੱਚ ਆਪਣੇ ਪੈਰ ਜਿਹੜੇ ਆ ਉਹ ਪਸਾਰਨ ਜਾ ਰਿਹਾ ਹੈਗਾ। ਸਿਗਨੀਫਾਈ ਜਿਹੜੀ ਕੰਪਨੀ ਆ ਉਹਨਾਂ ਨੇ ਅੱਜ ਇਸ ਫੈਸਲੇ ਦੇ ਬਾਰੇ ਜਿਹੜਾ ਉਹ ਐਲਾਨ ਕੀਤਾ ਹੈਗਾ ਆ। ਸੋ 8 ਬਿਲੀਅਨ ਡਾਲਰ ਦੀ ਲਾਗਤ ਦੇ ਨਾਲ ਇਹ ਡੀਲ ਕਹਿੰਦੇ ਆ ਵੀ ਉਸ ਦੌਰਾਨ ਹੋਈ ਹੈ ਜਦੋਂ ਐਮਾਜ਼ੋਨ ਤੇ ਵਾਲਗ੍ਰੀਨ ਉਹ ਵੀ ਹੈਲਥ ਕੇਅਰ ਸੈਕਟਰ ਦੇ ਵਿੱਚ ਆਪਣੇ ਪੈਰ ਪਸਾਰਨ ਦੀ ਜਿਹੜੀ ਆ ਕੋਸ਼ਿਸ਼ ਆ ਉਹ ਕਰ ਰਹੇ ਸੀ। ਵਨ ਮੈਡੀਕਲ ਨੂੰ ਐਮਾਜ਼ੋਨ ਵਾਲਿਆਂ ਨੇ $3.9 ਬਿਲੀਅਨ ਦੇ ਵਿੱਚ ਅਕਵਾਇਰ ਕਰਨ ਦੀ ਜਾਣਕਾਰੀ ਦਿੱਤੀ ਸੀਗੀ ਜੁਲਾਈ ਮਹੀਨੇ ਦੇ ਵਿੱਚ। ਜਦੋਂ ਤੋਂ ਹੀ ਪਤਾ ਲੱਗਾ ਵੀ CVS ਨੇ ਸਿਗਨੀਫਾਈ ਹੈਲਥ ਨੂੰ ਜਿਹੜਾ ਉਹ ਖਰੀਦਣਾ ਆ, ਉਹਦੇ ਜਿਹੜੇ ਸ਼ੇਅਰ ਆ 45% ਪਿਛਲੇ ਮਹੀਨੇ ਤੋਂ ਜਿਹੜੀ ਗੱਲ ਆ ਉਹ ਜਦੋਂ ਚੱਲੀ ਸੀਗੀ 45% ਉਸਦੇ ਸ਼ੇਅਰ ਦੀ ਵੈਲਿਊ ਆਲਰੇਡੀ ਵੱਧ ਚੁੱਕੀ ਆ। ਜੀ, ਅਗਲੀ ਖਬਰ ਵੱਲ ਚਲੀਏ। ਬੈੱਡ ਬਾਥ ਤੇ ਬਿਯੋਂਡ ਦੇ ਐਗਜ਼ੀਕਿਊਟਿਵ ਜਿਹੜੇ ਚੀਫ ਫਾਈਨੈਂਸ਼ੀਅਲ ਆਫਿਸਰ ਆ, ਉਹਨਾਂ ਦੀ ਮੌਤ ਹੋ ਗਈ ਆ। ਗੁਸਟਾਵੋ ਆਰਨਲ 52 ਸਾਲਾਂ ਦੇ 2020 ਦੇ ਵਿੱਚ ਚੀਫ ਫਾਈਨੈਂਸ਼ੀਅਲ ਆਫਿਸਰ ਲੱਗੇ ਸੀ, ਪਰ ਕੱਲ ਇਹ ਰਿਪੋਰਟਸ ਆ ਰਹੀਆਂ ਸੀ ਵੀ ਇਹ ਐਕਸੀਡੈਂਟ ਹੋ ਗਿਆ। ਜਿਹੜੀ ਉਹ ਅਪਾਰਟਮੈਂਟ ਦੇ ਵਿੱਚ ਰਹਿੰਦੇ ਆ ਨਿਊਯਾਰਕ ਦੇ ਵਿੱਚ, ਇਹ 60 ਸਟੋਰੀ ਬਿਲਡਿੰਗ ਆ, ਬੜੀ ਜੋ ਲਗਜ਼ਰੀਅਸ ਹਾਈ ਰਾਈਜ਼ ਸਕਾਈ ਸਕ੍ਰੈਪਰ ਹੈਗਾ ਆ, ਤੇ ਉੱਥੋਂ ਉਹ ਡਿੱਗ ਕੇ ਉਹਨਾਂ ਦੀ ਮੌਤ ਹੋਈ ਆ। ਪਰ ਹੁਣ ਰਿਪੋਰਟ ਇਹ ਆ ਰਹੀ ਆ ਵੀ ਉਹਨਾਂ ਨੇ ਸੁਸਾਈਡ ਕੀਤਾ ਹੈਗਾ। ਇਹ ਸੇਮ ਡੇ ਹੋਇਆ ਜਿਸ ਦਿਨ ਉਹਨਾਂ ਨੇ ਅਨਾਉਂਸ ਕੀਤਾ ਸੀ ਵੀ 150 ਦੇ ਕਰੀਬ ਆਪਾਂ ਬੈੱਡ ਬਾਥ ਤੇ ਬਿਯੋਂਡ ਦੇ ਸਟੋਰ ਬੰਦ ਕਰਨ ਜਾ ਰਹੇ ਆ, ਜਿਹਦੇ ਵਿੱਚ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕਾਂ ਨੂੰ ਲੇ ਆਫ ਵੀ ਕਰਨਾ ਸੀ। ਕਹਿੰਦੇ ਵੀ ਉਹ ਚਾਹੁੰਦੇ ਨਹੀਂ ਸੀ, ਪਰ ਅਲਟੀਮੇਟਲੀ ਜੋ ਉਹਨੇ ਨੇ ਆਪਣੀ ਵਾਈਫ ਨੂੰ ਵੀ ਨਹੀਂ ਦੱਸਿਆ, ਹੋਰ ਕਿਸੇ ਨੂੰ ਵੀ ਨਹੀਂ ਦੱਸਿਆ। ਤੇ ਹੁਣ ਇਹ ਰਿਪੋਰਟਸ ਆ ਰਹੀਆਂ ਵੀ ਬੈੱਡ ਬਾਥ ਤੇ ਬਿਯੋਂਡ ਦੇ ਚੀਫ ਫਾਈਨੈਂਸ਼ੀਅਲ ਆਫਿਸਰ ਨੇ ਜੋ 60 ਸਟੋਰੀ ਬਿਲਡਿੰਗ ਜਿੱਥੇ ਉਹ ਰਹਿੰਦੇ ਸੀ ਉੱਥੋਂ ਛਾਲ ਮਾਰ ਕੇ ਜਾਂ ਕਿਸੇ ਤਰ੍ਹਾਂ ਵੀ ਜਿਹੜੀ ਆ ਸੁਸਾਈਡ ਕਰ ਲਿਆ ਹੈਗਾ।